ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 7 अगस्त 2019 23 सावन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਡਾਕਟਰ ਸਾਹਿਬ ਮੇਰੇ ਨਾਲ ਸ਼ਾਮਿਲ ਨੇ, ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ ਦਾ ਜੋ ਪਹਿਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਭਾਰਤ ਦੇ ਨਾਜ਼ੀ ਤਰਜ਼ ਦੇ ਹਿੰਦੂਤਵੀ ਹਾਕਮਾਂ ਨੇ ਜਿਹੜਾ ਪਲੀਤਾ ਲਾਇਆ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਆਇਨ ਦੇ, ਇਨਸਾਨੀਅਤ ਦੇ, ਇੰਟਰਨੈਸ਼ਨਲ ਲਾਅ ਦੇ, UN ਸਿਕਿਉਰਿਟੀ ਕੌਂਸਲ ਦੇ ਔਰ ਕੁੱਲ ਦੁਨੀਆ ਦੇ ਵਿੱਚ ਜਿਹੜਾ ਇੱਕ ਐਕਸੈਪਟੇਬਲ ਨਾਰਮ ਹੁੰਦਾ ਹੈ ਜਦੋਂ ਤੁਸੀਂ ਕੋਈ ਫੈਸਲਾ ਲੈਂਦੇ ਹੋ ਤੇ ਜਿਹੜੀਆਂ ਸੰਬੰਧਿਤ ਧਿਰਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਤੁਸੀਂ ਵਿਚਾਰ ਕਰਦੇ ਹੋ, ਉਹਨਾਂ ਨੂੰ ਤੁਸੀਂ ਭਰੋਸੇ 'ਚ ਲੈਂਦੇ ਹੋ ਜੀ। ਉਸ ਸਾਰੇ ਨਾਰਮਸ ਨੂੰ ਫਲਾਊਟ ਕਰਕੇ ਉਹਨਾਂ ਦੀਆਂ ਧੱਜੀਆਂ ਉਡਾ ਕੇ ਜਿਵੇਂ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਇਸ ਤਰੀਕੇ ਦੇ ਨਾਲ ਭਾਰਤ ਦੇ ਹੀ ਨਹੀਂ ਦੁਨੀਆ ਦੇ ਨਕਸ਼ੇ ਤੋਂ ਗਾਇਬ ਕਰਨ ਦੀ ਕੋਸ਼ਿਸ਼ ਕੀਤੀ। ਜੰਮੂ ਕਸ਼ਮੀਰ ਨਾਂ ਦੀ ਸਟੇਟ ਜਿਹੜੀ ਇੱਕ ਹਫ਼ਤਾ ਪਹਿਲਾਂ ਐਗਜ਼ਿਸਟ ਕਰਦੀ ਸੀ, 4 ਦਿਨ ਪਹਿਲਾਂ, ਉਸ ਨੂੰ ਗਾਇਬ ਕਰ ਦਿੱਤਾ ਔਰ ਜਿਸ ਅੰਦਾਜ਼ ਦੇ ਵਿੱਚ ਸਾਰੀ ਕਸ਼ਮੀਰ ਵਾਦੀ ਇੱਕ ਖੁੱਲੀ ਜੇਲ੍ਹ ਬਣਾਈ ਹੋਈ ਹੈ ਔਰ ਲੋਕਾਂ ਦੀ ਆਵਾਜ਼ ਜਿਹੜੇ ਘਰਾਂ ਚੋਂ ਨਿਕਲਣ ਹੀ ਨਹੀਂ ਦਿੱਤੇ ਜਾ ਰਹੇ ਫੌਜ ਦੇ ਦਮ ਦੇ ਉੱਤੇ ਔਰ ਹਰ ਚੀਜ਼ ਕੱਟ ਆਫ, ਈਵਨ ਲੈਂਡਲਾਈਨ ਔਰ ਕੋਈ ਤਰੀਕਾ ਨਹੀਂ ਕਮਿਊਨੀਕੇਸ਼ਨ ਦਾ ਔਰ ਉਹਨਾਂ ਨੇ ਇਹ ਸਮਝਿਆ ਠੀਕ ਹੈ ਅਸੀਂ ਵੀ ਜਿਵੇਂ ਪਿਛਲੇ ਲਗਭਗ 2-3 ਦਿਨ ਤੋਂ ਇਸ ਦੇ ਉੱਤੇ ਹੀ ਜ਼ਿਆਦਾ ਡਿਸਕਸ਼ਨ ਕਰ ਰਹੇ ਔਰ ਪਹਿਲੀ ਸਟੇਜ ਤੇ ਇਹ ਲੱਗਾ ਇੰਟਰਨੈਸ਼ਨਲ ਕਮਿਊਨਿਟੀ ਦਾ ਵੀ ਕੋਈ ਰਿਐਕਸ਼ਨ ਇਸ ਦੇ ਉੱਤੇ ਨਹੀਂ ਸੀ। US ਵੱਲੋਂ ਵੀ ਇੱਕ ਚੁੱਪੀ ਸੀ। ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੇ ਸਪੋਕਸਪਰਸਨ ਨੇ ਵੀ ਗੋਂਗਲੂਆਂ ਤੋਂ ਮਿੱਟੀ ਲਾਉਣ ਦੀ ਗੱਲ ਕੀਤੀ ਔਰ ਕਸ਼ਮੀਰੀਆਂ ਤੋਂ ਬਾਅਦ ਜਿਹੜੀ ਮੋਸਟ ਇਫੈਕਟਡ ਪਾਰਟੀ ਹੈ ਸਾਰੇ ਚੋਂ ਪਾਕਿਸਤਾਨ ਐਜ਼ ਏ ਕੰਟਰੀ, ਐਜ਼ ਏ ਪੀਪਲ, ਔਰ ਜਿਸ ਨੇ ਇਸ ਮੁੱਦੇ ਦੇ ਉੱਤੇ ਪਿਛਲੇ 70 ਸਾਲ ਦੇ ਵਿੱਚ 3 ਆਲਮੋਸਟ ਜੰਗਾਂ ਵੀ ਲੜੀਆਂ। ਸਾਨੂੰ ਇਸ ਗੱਲ ਦੇ ਉੱਤੇ ਵੀ ਨਿਰਾਸ਼ਾ ਸੀ ਜਾਂ ਇਸ ਤੋਂ ਜਿਹੜਾ ਉਹ ਡਿਸਅਪਾਇੰਟਮੈਂਟ ਸੀ ਕਿ ਪਾਕਿਸਤਾਨ ਵੱਲੋਂ ਖਾਸ ਤੌਰ ਤੇ ਹਕੂਮਤੀ ਨਿਜ਼ਾਮ ਵੱਲੋਂ ਕੋਈ ਇਮੀਡੀਏਟ ਇਸ ਕਿਸਮ ਦਾ ਰਿਐਕਸ਼ਨ ਨਹੀਂ ਦਿੱਤਾ ਗਿਆ ਜਿਹੜਾ ਕਿ ਸੱਚਮੁੱਚ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਤਰਜਮਾਨੀ ਕਰਦਾ ਔਰ ਜਿਸ ਅੰਦਾਜ਼ 'ਚ ਹਿੰਦੂ ਤਵੀਆਂ ਨੇ ਇਹ ਕਿਆਮਤ ਦੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿਆਮਤ ਦਾ ਦੂਸਰਾ ਜਿਹੜਾ ਦਰਵਾਜ਼ਾ ਹੈ ਉਹ ਵੀ ਦਿਖਾਉਂਦਾ ਔਰ ਇਸ ਦੇ ਉੱਤੇ ਅਸੀਂ ਆਪਣੇ ਪਾਕਿਸਤਾਨ ਦੀ ਹਕੂਮਤ ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਨੂੰ ਇਹ ਕਿਹਾ ਵੀ ਸੀ ਕਿ ਬਹੁਤ ਵਾਰ ਚੰਗੇ ਹੋਣਾ, ਅਮਨ ਦੀ ਗੱਲ ਕਰਨਾ, ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਲੇਕਿਨ ਕੁਝ ਐਸੇ ਮੌਕੇ ਵੀ ਹੁੰਦੇ ਨੇ ਜਿਹਦੇ 'ਚ ਤੁਹਾਨੂੰ ਫਿਰ ਸ਼ੇਰ ਦੀ ਭਬਕਾਰ ਜਿਹੜੀ ਹੈ ਉਹ ਉਸ ਦੇ ਨਾਲ ਦੱਸਣਾ ਪੈਂਦਾ ਦੁਸ਼ਮਣ ਨੂੰ ਕਿ ਇਹ ਜਿਹੜਾ ਹੈ ਇਹ ਵਾਕ ਓਵਰ ਅਸੀਂ ਨਹੀਂ ਹੈ ਕਿ ਤੁਸੀਂ ਆ ਕੇ ਜੋ ਚਾਹੋ ਕਰ ਲੋਗੇ ਔਰ ਜਿੱਥੇ ਪਿਛਲੇ 2-3 ਦਿਨ ਤੋਂ ਤਾਂ ਇਸ ਦੇ ਉੱਤੇ ਹੀ ਸਾਨੂੰ ਮੈਸੇਜ ਔਰ ਮੈਸੇजेस ਔਰ ਕਾਲਾਂ ਸੀ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅੱਜ ਥੋੜਾ ਜਿਹਾ ਹਵਾ ਦਾ ਰੁਖ ਦੂਜੇ ਪਾਸੇ ਸੀ। ਅੱਜ ਮੈਸੇजेस ਜਾਂ ਕਾਲਸ ਦਾ ਸਿਲਸਿਲਾ ਇਹ ਸੀ ਕਿ ਜੀ ਤੁਹਾਡੀ ਗੱਲ ਇਮਰਾਨ ਖਾਨ ਸਾਹਿਬ ਤੱਕ ਪਹੁੰਚ ਗਈ, ਉਹਨਾਂ ਨੇ ਮੰਨ ਲਈ।
ਹਾਲਾਂਕਿ ਮੈਂ ਦੇਖ ਰਿਹਾ ਸੀ 2-3 ਟਾਕ ਸ਼ੋਜ਼ ਮੈਂ ਪਾਕਿਸਤਾਨ ਦੇ ਥੋੜੇ ਬਹੁਤ ਕੁਇਕਲੀ ਦੇਖਦਾ, ਉਹਦੇ 'ਚ ਵੀ ਹੁਣ ਗੱਲ ਤਾਂ ਇਹ ਹੁੰਦੀ ਹੈ, ਉਹਦੇ 'ਚ ਵੀ ਜਿਹੜੇ ਉਹਨਾਂ ਦੇ ਸੀ ਉਹ ਕਹਿੰਦੇ ਮੈਨੇ ਤਾਂ ਪਹਿਲਾਂ ਹੀ ਕਹਾ ਥਾ। ਸੋ ਚਲੋ ਗੱਲ ਕਿਸ ਨੇ ਕਿਹਾ ਤੇ ਕਿਹਨੇ ਸੁਣਿਆ, ਮੈਂ ਸਮਝਦਾ ਹਾਂ ਵੀ ਹਕੂਮਤਾਂ ਜਦੋਂ ਵੀ ਕੋਈ ਫੈਸਲੇ ਲੈਂਦੀਆਂ ਉਹ ਸਾਰੇ ਐਂਗਲਸ ਨੂੰ ਵਿਚਾਰਦੀਆਂ, ਔਰ ਜ਼ਾਹਰ ਹੈ ਕਿ ਅੱਜ ਜਿਹੜੇ 4-5 ਵੱਡੇ ਫੈਸਲੇ ਇਸ ਮੁੱਦੇ ਦੇ ਉੱਤੇ ਜਿੱਥੇ ਭਾਰਤ ਨੂੰ ਇਹ ਦੱਸਿਆ ਗਿਆ ਕਿ ਵੀ ਹੁਣ ਇਹ ਉਹ ਪਾਕਿਸਤਾਨ ਨਹੀਂ ਹੋਏਗਾ ਜੇ ਤੁਸੀਂ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ 'ਚੋਂ ਜੰਮੂ ਕਸ਼ਮੀਰ ਨੂੰ ਮਿਟਾ ਕੇ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ, ਇੱਕ ਨੂੰ ਯੂਨੀਅਨ ਜਿਹੜਾ ਸਿੱਧਾ ਕੰਟਰੋਲ ਕਰ ਲਿਆ, ਦੂਸਰੇ ਦਾ ਸਟੇਟਸ ਸੋਵਰਨ ਸਟੇਟ ਤੋਂ ਜਿਹੜਾ ਬਿਲਕੁਲ ਛੋਟੀ ਯੂਨੀਅਨ ਟੈਰੀਟਰੀ ਵਾਲਾ ਜੰਮੂ ਔਰ ਕਸ਼ਮੀਰ ਦਾ ਕਰ ਦਿੱਤਾ ਹੈ। ਤੇ ਹੁਣ ਤੁਸੀਂ ਲੰਬੀ ਜੰਗ ਦੇ ਲਈ ਤਿਆਰ ਰਹੋ, ਔਰ ਇਸ ਦੇ ਲਈ ਹੁਣ ਤੁਹਾਨੂੰ ਜਿਹੜਾ ਹੈ ਇਸ ਦਾ ਹਿਸਾਬ ਕਿਤਾਬ ਦੇਣਾ ਪਏਗਾ। ਸੋ ਪਾਕਿਸਤਾਨ ਦੇ ਸਾਰੇ ਸਿਸਟਮ 'ਚ ਜਿਨ੍ਹਾਂ ਦੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਘੰਟਿਆਂ ਬੱਧੀ ਚੱਲੀ, ਔਰ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਧਿਰਾਂ ਸ਼ਾਮਲ ਸੀ ਉਹਨਾਂ ਦੇ ਵਿੱਚ ਮਿਨਿਸਟਰਸ ਫਾਰ ਫੋਰਨ ਅਫੇਅਰਸ, ਡਿਫੈਂਸ, ਇੰਟੀਰੀਅਰ, ਐਜੂਕੇਸ਼ਨ, ਹਿਊਮਨ ਰਾਈਟਸ, ਕਸ਼ਮੀਰ ਅਫੇਅਰਸ, ਗਿਲਗਿਤ ਬਾਲਸਤਾਨ ਔਰ ਲਾਅ, फाइनेंस एडवाइज़र, चेयरमैन ऑफ जॉइंट चीफ ऑफ स्टाफ कमेटी, चीफ ऑफ आर्मी स्टाफ, चीफ ऑफ एयर स्टाफ, वाइस चीफ ऑफ नेवल स्टाफ, स्पेशल असिस्टेंट टू प्राइम मिनिस्टर इंफॉर्मेशन, डायरेक्टर जनरल ISI, डायरेक्टर जनरल इंटर सर्विस पब्लिक रिलेशंस ते सैकटरी फॉरन अफेयर्स ते होर भी सीनियर ऑफिसर। सो ज़ाहिर है कि ये इसका मतलब ये है कि सारी सिविलियन एडमिनिस्ट्रेशन और मिलिट्री एस्टैबलिशमेंट एक पेज ते ने घंटियां बधी जिहड़ी मीटिंग चली, उस तो बाद जिहड़े फैसले ले गए उस नूं गवर्नमेंट ऑफ पाकिस्तान दे राहीं जिहड़ी स्टेटमेंट दित्ती गई है। प्राइम मिनिस्टर इमरान खान चेयर्ड ए मीटिंग ऑफ नेशनल सिक्योरिटी कमेटी एट प्राइम मिनिस्टर्स ऑफिस। कमेटी डिस्कस सिचुएशन अराइजिंग आउट ऑफ यूनिलैटरल एंड इलीगल एक्शंस by Indian government, situation inside Indian occupied Jammu and Kashmir and along LOC, line of control. The committee decided to take following actions. ਹੁਣ ਜਿਹੜੇ ਉਹਨਾਂ ਨੇ ਐਕਸ਼ਨ ਲਏ ਨੇ ਉਸ 'ਚ ਪਹਿਲਾ ਇਹ ਹੈ ਡਾਊਨਗ੍ਰੇਡਿੰਗ ਆਫ ਡਿਪਲੋਮੈਟਿਕ ਰਿਲੇਸ਼ਨਸ ਵਿਦ ਇੰਡੀਆ, ਕਿ ਜ਼ਾਹਰ ਹੈ ਕਿ ਇਹਦਾ ਪਹਿਲਾ ਇਫੈਕਟ ਇਹ ਹੈ ਕਿ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਪਾਕਿਸਤਾਨ ਦੇ ਵਿੱਚ ਸੀ ਉਹਨੂੰ ਕਿਹਾ ਗਿਆ ਕਿ ਭਾਈ ਤੂੰ ਚੱਲ ਆਪਣਾ ਬੋਰੀਆ ਬਿਸਤਰਾ ਬੰਨ, ਜਿਹੜਾ ਅਸੀਂ ਕਿਹਾ ਸੀ ਵੀ ਘੱਟੋ ਘੱਟ ਇਹ ਕੰਮ ਤਾਂ ਇਮੀਡੀਏਟ ਹੋਣਾ ਚਾਹੀਦਾ। ਤੇ ਜਿਹੜੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਮੋਇਨਲ ਹੱਕ ਜਿਹੜੇ ਅਪਾਇੰਟ ਸੀ ਦਿੱਲੀ ਦੇ ਵਿੱਚ, ਉਹਨਾਂ ਨੇ ਆਪਣੇ ਕ੍ਰੈਡੈਂਸ਼ੀਅਲਸ ਪੇਸ਼ ਕਰਨੇ ਸੀ, ਸੋ ਉਹ ਇੰਡੀਆ ਨਹੀਂ ਜਾ ਰਹੇ। ਸੋ ਜ਼ਾਹਰ ਹੈ ਕਿ ਇਹ ਡਿਪਲੋਮੈਟਿਕ ਜਿਹੜਾ ਉਹ ਟੋਨ ਡਾਊਨ ਹੋਇਆ ਕਿ ਉਹਨਾਂ ਦੇ ਹਾਈ ਕਮਿਸ਼ਨ ਨੂੰ ਬਾਹਰ ਕੱਢਿਆ ਗਿਆ, ਔਰ ਨਾਲ ਦੀ ਨਾਲ ਪਾਕਿਸਤਾਨ ਨੇ ਕਿਹਾ ਵੀ ਅਸੀਂ ਹੁਣ ਤੁਹਾਡੇ ਨਾਲ ਜਿਹੜੀ ਬਾਈਲੇਟਰਲ ਟ੍ਰੇਡ ਹੈ, ਜਿਹੜਾ ਵਪਾਰ ਹੈ, ਉਹ ਜਿਹੜੀ ਫਿਗਰ 2018-19 ਦੀ ਪਾਕਿਸਤਾਨ ਕਮਰਸ ਮਿਨਿਸਟਰੀ ਨੇ ਦਿੱਤੀ ਹੈ, ਉਹਦੇ 'ਚ ਪਾਕਿਸਤਾਨ ਨੇ 2018-19 'ਚ $324 ਮਿਲੀਅਨ ਦਾ ਐਕਸਪੋਰਟ ਕੀਤਾ ਭਾਰਤ ਨੂੰ, ਜਿਹੜਾ ਸਟਫ ਪਾਕਿਸਤਾਨ 'ਚੋਂ ਜਾਂਦਾ ਸੀ, ਔਰ 1.8 ਬਿਲੀਅਨ ਦੀ ਇੰਪੋਰਟ। ਸੋ ਜ਼ਾਹਰ ਹੈ ਕਿ ਲਗਭਗ 1 ਬਿਲੀਅਨ ਤੋਂ ਜ਼ਿਆਦਾ, 1 ਬਿਲੀਅਨ 500 ਮਿਲੀਅਨ ਦੇ ਲਗਭਗ ਜਿਹੜੀ ਐਡਵਾਂਟੇਜ ਸੀ ਇੰਡੀਆ ਨੂੰ ਟ੍ਰੇਡ ਦੀ, ਉਹ ਖਤਮ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਅਸੀਂ ਕੋਈ ਵਪਾਰ ਨਹੀਂ ਕਰਨਾ। ਰਿਵਿਊ ਆਫ ਬਾਈਲੈਟਰਲ ਅਰੇਂਜਮੈਂਟਸ, ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜੇ ਬਾਈਲੈਟਰਲ ਅਰੇਂਜਮੈਂਟ ਨੇ ਉਹਨਾਂ ਸਾਰਿਆਂ ਨੂੰ ਹੀ ਰਿਵਿਊ ਕਰਨਾ ਹੈ। ਸੋ ਜ਼ਾਹਰ ਹੈ ਉਹਦੇ 'ਚੋਂ ਕੁਝ ਜਾਣਗੇ। ਔਰ ਮੈਟਰ ਟੂ ਬੀ ਟੇਕਨ ਟੂ ਦਾ ਯੂਨਾਈਟਿਡ ਨੇਸ਼ਨਸ, ਔਰ ਯੂਨਾਈਟਿਡ ਨੇਸ਼ਨਸ ਦੇ ਨਾਲ ਨਾਲ ਸਿਕਿਉਰਿਟੀ ਕਾਉਂਸਲ ਦਾ ਵੀ ਹੈ ਕਿ ਵੀ ਇਸ ਨੂੰ, ਔਰ ਇਮਰਾਨ ਖਾਨ ਉਹਨਾਂ ਨੇ ਆਪਣੇ ਸਾਰੇ ਡਿਪਲੋਮੈਟਿਕ ਮਿਸ਼ਨਸ ਨੂੰ ਹਦਾਇਤਾਂ ਦਿੱਤੀਆਂ ਕਿ ਵੀ ਤੁਸੀਂ ਜਾ ਕੇ ਇਸ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਇਹ ਸਾਰੇ ਤੱਕ ਇਸ ਨੂੰ ਪਲੀਡ ਕਰੋ ਔਰ ਦੱਸੋ ਕਿ ਕਿਵੇਂ ਬਲੈਟੈਂਟ ਐਗਰੈਸਿਵ ਪੋਸਚਰ ਦੇ ਵਿੱਚ ਯੂਨੀਲੈਟਰਲੀ ਇੰਡੀਆ ਨੇ ਇਸ ਸਾਰੇ ਨੂੰ ਤੋੜਿਆ। ਔਰ 14 ਅਗਸਤ ਦਾ ਦਿਨ ਜਿਹੜਾ ਜ਼ਾਹਰ ਹੈ ਕਿ ਜਦੋਂ ਇੰਡੀਪੈਂਡੈਂਸ ਡੇ ਮਨਾਇਆ ਜਾਂਦਾ ਹੈ, ਪਾਕਿਸਤਾਨ 14 ਅਗਸਤ ਨੂੰ ਸੈਲੀਬ੍ਰੇਟ ਕਰਦਾ ਹੈ ਔਰ ਇੰਡੀਆ 15 ਅਗਸਤ ਨੂੰ ਕਰਦਾ ਹੈ। ਸੋ ਇਸ ਵਾਰ ਜਿਹੜਾ ਇਸ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ 14 ਅਗਸਤ ਦਾ ਜਿਹੜਾ ਦਿਨ ਹੈ
ਟੂ ਬੀ ਅਬਜ਼ਰਵਡ ਇਨ ਸੋਲੀਡੈਰਿਟੀ ਵਿਦ ਕਸ਼ਮੀਰੀਜ਼, ਕਿ ਇਹ ਕਸ਼ਮੀਰੀਆਂ ਦੇ ਨਾਲ ਯਕਜ਼ਦੀ ਇੱਕ ਮੁੱਠਤਾ ਕਿ ਅਸੀਂ ਤੁਹਾਡੇ ਨਾਲ ਖਲੋਤੇ ਔਰ ਇਸ ਦੇ ਨਾਲ ਜ਼ਾਹਰ ਹੈ ਕਿ 15 ਅਗਸਤ ਦਾ ਦਿਨ ਐਜ਼ ਏ ਬਲੈਕ ਡੇ ਜਿਹੜਾ ਹੈ ਉਸ ਨੂੰ ਕੀਤਾ ਜਾਏਗਾ। ਸੋ ਇਹ ਮੇਜਰ ਫੈਸਲੇ ਨੇ ਔਰ ਇਸ ਦੇ ਉੱਤੇ ਅੱਗੇ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਜਿਵੇਂ ਅਸੀਂ ਮੰਡੇ ਯਾਨੀ ਕਿ ਪਰਸੋਂ ਜਿਹੜੀਆਂ ਪਾਕਿਸਤਾਨੀ ਔਰ ਕਸ਼ਮੀਰੀ ਜਥੇਬੰਦੀਆਂ ਦਾ ਟੇਸਟ ਆਫ ਲਾਹੌਰ 'ਚ ਪ੍ਰੈਸ ਕਾਨਫਰੰਸ ਸੀ, ਉਹ ਸ਼ਮੂਲੀਅਤ ਵੀ ਕੀਤੀ ਸੀ ਔਰ ਇੱਕ ਕੰਸੈਂਸਸ ਉਹਦੇ 'ਚ ਬਣੀ ਸੀ ਕਿ ਇਮੀਡੀਏਟਲੀ ਇੱਕ ਪ੍ਰੋਟੈਸਟ ਇੰਡੀਅਨ ਮਿਸ਼ਨ ਦੇ ਬਾਹਰ ਹੋਣਾ ਚਾਹੀਦਾ ਹੈ। ਸੋ ਜਿਹੜੀ ਜਾਣਕਾਰੀ ਸਟੂਡੀਓ 'ਚ ਆਉਣ ਤੋਂ ਪਹਿਲਾਂ ਸਾਨੂੰ ਮਿਲੀ ਹੈ, ਇਹ ਪ੍ਰੋਟੈਸਟ ਜਿਹੜਾ ਹੈ ਫਰਾਈਡੇ ਕਮਿੰਗ ਫਰਾਈਡੇ 1 ਤੋਂ 3 ਵਜੇ ਤੱਕ ਪਰਮਾਨੈਂਟ ਮਿਸ਼ਨ ਆਫ ਇੰਡੀਆ ਜਿਹੜਾ ਕਿ 235 ਈਸਟ ਦੇ ਉੱਤੇ 43rd ਸਟਰੀਟ ਤੇ 2nd ਐਵਨਿਊ ਤੇ ਹੈ, ਉਸ ਦੇ ਵਿੱਚ ਇਹ ਪ੍ਰੋਟੈਸਟ ਹੋਏਗਾ 1 ਤੋਂ 3 ਵਜੇ ਤੱਕ। ਸੋ ਇਸ ਸੰਬੰਧੀ ਸਾਡੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀਰ ਹਿੰਮਤ ਸਿੰਘ ਹੋਰਾਂ ਨੇ ਵੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਔਰ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਔਰ ਜੁੜਦੇ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਵੱਡੀ ਗਿਣਤੀ 'ਚ ਉਹ ਸ਼ਮੂਲੀਅਤ ਕਰਨ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਕਿਉਂਕਿ ਇੰਪੋਰਟੈਂਟ ਇਸ਼ੂ ਕਸ਼ਮੀਰ ਦਾ ਚੱਲ ਰਿਹਾ, ਸਲੀਮ ਮਲਕ ਸਾਹਿਬ ਸਾਡੇ ਸਟੂਡੀਓ 'ਚ ਆਏ ਹੋਏ ਨੇ ਤੇ ਅੱਜ 9:30 ਤੋਂ 10:30 ਪੈਨਲ ਡਿਸਕਸ਼ਨ ਖਾਸ ਤੌਰ ਤੇ ਜਿਹੜੀਆਂ ਕਰੰਟ ਡਿਵੈਲਪਮੈਂਟਸ ਨੇ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਹੋਏਗੀ। ਸੋ ਇਹਦੇ ਨਾਲ ਵੀ ਜੁੜੇ ਰਹਿਣ। ਹੁਣ ਇਸ ਸਾਰੇ ਚੋਂ ਜਿਹੜਾ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਇਮਰਾਨ ਖਾਨ ਸਾਹਿਬ ਨੇ ਸਾਰਿਆਂ ਹੀ ਡਿਪਲੋਮੈਟਿਕ ਚੈਨਲਸ ਨੂੰ ਵੀ ਕਿਹਾ ਕਿ ਵੀ ਐਕਟੀਵੇਟ ਹੋਵੋ, ਐਕਸਪੋਜ਼ ਬਰੂਟਲ ਇੰਡੀਅਨ ਰੇਸਿਸਟ ਰਜੀਮ, ਇਹ ਉਹਨਾਂ ਦੇ ਲਫ਼ਜ਼ ਨੇ ਕਿ ਵੀ ਇਹ ਰੇਸਿਸਟ ਨਸਲਵਾਦੀ ਬਿਲਕੁਲ ਹਿੰਦੂ ਨਸਲ ਨੇ ਬਾਕੀ ਸਾਰੀਆਂ ਮਾਈਨੋਰਿਟੀਜ਼ ਔਰ ਬਾਕੀਆਂ ਦੇ ਖਿਲਾਫ ਆਲਮੋਸਟ ਜੰਗ ਦਾ ਐਲਾਨ ਕੀਤਾ ਹੋਇਆ ਔਰ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਕਰ ਰਹੇ ਨੇ। ਔਰ ਇਹਦੇ 'ਚ ਇੱਕ ਪਾਰਟ ਜਿਹੜਾ ਇੰਪੋਰਟੈਂਟ ਹੈ ਕਿਉਂਕਿ ਫੌਜ ਦੇ ਤਿੰਨੋਂ ਹੀ ਵਿੰਗਸ ਦੇ ਹੈਡ ਵੀ ਸ਼ਾਮਲ ਹੋਏ ਕਿ ਆਰਮਡ ਫੋਰਸਿਸ ਜਿਹੜੇ ਨੇ ਉਹਨਾਂ ਨੂੰ ਕੰਟੀਨਿਊ ਦਾ ਵਿਜੀਲੈਂਸ। ਸੋ ਜ਼ਾਹਰ ਹੈ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖ ਸਕਦੇ ਹਾਂ ਜਿਹੜੇ ਨੇ ਮਿਲਟਰੀ ਬਿਲਟਅਪ ਵੀ ਹੋ ਸਕਦਾ ਬਾਰਡਰ ਦੇ ਉੱਤੇ, LOC ਦੇ ਉੱਤੇ। ਔਰ ਇਸ ਸਾਰੇ ਚੋਂ ਜਿਹੜਾ ਪੋਜ਼ਿਟਿਵ ਮੈਂ ਸਮਝਦਾ ਉਹ ਇਹ ਹੈ ਕਿ ਪਾਕਿਸਤਾਨ ਨੇ ਜਿਹੜਾ ਐਗਰੈਸਿਵ ਸਟੈਂਸ ਲਿਆ ਇਸ ਦੇ ਉੱਤੇ। ਹੁਣ ਤੱਕ ਤਾਂ ਮਤੇ ਔਰ ਦੂਜੇ ਤੀਜੇ ਤੱਕ ਗੱਲ ਸੀ ਔਰ ਇਸ ਦੇ ਨਾਲ ਹੀ ਜਿਹੜਾ ਇੱਕ ਖਬਰ ਜਿਹੜੀ ਭਾਵੇਂ ਇਹਦਾ ਹਿੱਸਾ ਨਹੀਂ ਹੈ ਲੇਕਿਨ ਬਾਅਦ ਚ ਇੰਡੀਅਨ ਮੀਡੀਆ ਨੇ ਰਿਪੋਰਟ ਕੀਤੀ ਕਿ ਪਾਕਿਸਤਾਨ ਪਾਰਸ਼ਲੀ ਕਲੋਜ਼ਸ 에ਅਰ ਸਪੇਸ, ਇੰਡੀਆ ਇਸ਼ੂ ਸਿਕਿਉਰਿਟੀ ਅਲਰਟ ਐਟ 19 에ਅਰਪੋਰਟਸ। ਸੋ ਜ਼ਾਹਰ ਹੈ ਕਿ ਜਦੋਂ ਪੁਲਵਾਮਾ ਦੀ ਆੜ 'ਚ ਇੰਡੀਆ ਨੇ ਬਾਲਾਕੋਟ ਅਟੈਕ ਕਰਕੇ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ ਸੀ ਤੇ ਪਾਕਿਸਤਾਨ ਨੇ ਭਾਰਤ ਦੇ ਲਈ ਜਿਹੜੇ ਉਹਨਾਂ ਦੀਆਂ ਫਲਾਈਟਸ ਪਾਕਿਸਤਾਨੀ ਜਿਹੜਾ 에ਅਰ ਸਪੇਸ ਚੋਂ ਗੁਜ਼ਰਦੀਆਂ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਹੁਣ ਪਾਰਸ਼ਲੀ ਕਲੋਜ਼ਸ ਦਾ ਮਤਲਬ ਹੈ ਕਿ ਸਮੁੱਚਾ ਨਹੀਂ, ਪਾਰਸ਼ਲੀ। ਸੋ ਮੇਰਾ ਖਿਆਲ ਹੈ ਵੀ ਜਿਹੜਾ ਇਸ ਫੈਸਲੇ 'ਚ ਨਹੀਂ ਲਿਆ ਗਿਆ, ਪਹਿਲੇ 'ਚ ਉਹਨਾਂ ਦੇ ਆਫੀਸ਼ੀਅਲ ਸਟੇਟਮੈਂਟ ਦਾ ਹਿੱਸਾ ਨਹੀਂ ਹੈ, ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਵੀ ਫਾਈਨਲੀ ਡਿਸੀਜਨ ਇਸ ਦੇ ਉੱਤੇ ਵੀ ਆਏਗਾ ਕਿ 에ਅਰ ਸਪੇਸ ਇੰਡੀਆ ਦੇ ਲਈ ਬੰਦ ਹੋਏਗਾ ਪਾਕਿਸਤਾਨ ਦੇ ਉੱਤੋਂ ਦੀ। ਔਰ ਸੈਕੰਡ ਪਾਰਟ ਇਸ ਸਾਰੇ ਚੋਂ ਇੱਕ ਸਵਾਲ ਜਿਹੜਾ ਸਾਨੂੰ ਸਵੇਰ ਤੋਂ ਸਾਡੇ ਕਾਲਰਸ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਕੀ ਬਣੇਗਾ। ਇਸ ਸਾਰੇ 'ਚ ਜ਼ਾਹਰ ਹੈ ਇੱਕ ਪਾਸੇ ਜੋ ਕਸ਼ਮੀਰ 'ਚ ਚੱਲ ਰਿਹਾ ਹੈ ਔਰ ਜੋ ਇਹਨਾਂ ਦੀ ਨੀਤੀ ਬਦਨੀਤੀ ਹੈ ਰਾਦਰ, ਔਰ ਕਿਉਂਕਿ ਕਸ਼ਮੀਰੀਆਂ ਦੀ ਆਵਾਜ਼ ਤਾਂ ਬਾਹਰ ਆ ਹੀ ਨਹੀਂ ਰਹੀ ਔਰ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ। ਔਰ ਈਵਨ ਇਹਨਾਂ ਦੀ ਆਪਣਾ ਟ੍ਰਿਬਿਊਨ ਦਾ ਇੱਕ ਕੋਰਸਪੋਂਡੈਂਟ ਨੇ ਇਹਦੇ ਤੇ ਕਿਹਾ ਕਿ ਵੀ ਉੱਥੇ ਸਾਇਰਨ ਨੇ ਜਾਂ ਭਿੱਜੀਆਂ ਅੱਖਾਂ ਨੇ ਜਾਂ ਬਲੈਂਕ ਫੇਸਿਸ ਨੇ, ਹੋਰ ਕੁਝ ਨਜ਼ਰ ਨਹੀਂ ਆਉਂਦਾ। ਔਰ ਇਹਨਾਂ ਨੇ ਜਿਵੇਂ ਜੂਨ 84 ਦੇ ਹਮਲੇ ਤੋਂ ਬਾਅਦ ਜਦੋਂ ਕਿ ਪੰਜਾਬ ਕੱਟ ਆਫ ਸੀ ਬਾਕੀ ਦੁਨੀਆ ਨਾਲੋਂ, ਪੈਦਲ ਚੱਲਣ ਤੇ ਵੀ ਪਾਬੰਦੀ ਸੀ, ਕੋਈ ਖਬਰ ਬਾਹਰੋਂ ਨਹੀਂ ਸੀ ਨਿਕਲ ਰਹੀ, ਤੇ ਇਹ ਆਪਣੇ ਟਾਊਟ ਕਿਸਮ ਦੇ ਲੋਕਾਂ ਨੂੰ ਟੀਵੀ ਤੇ ਲਿਆ ਕੇ ਇੰਦਰਾ ਗਾਂਧੀ ਨੂੰ ਵਧਾਈਆਂ ਵੀ ਦਿਵਾ ਰਹੇ ਸੀ ਔਰ ਇਵੇਂ ਦੱਸ ਰਹੇ ਸੀ ਕੁਝ ਜਿਹੜੇ ਰੈਂਟਾ ਸਿੱਖ ਸੀ ਜਿਨ੍ਹਾਂ ਦੇ ਵਿੱਚ ਰਜਿੰਦਰ ਸਿੰਘ ਸਪੈਰੋ ਵਰਗੇ ਲੋਕ ਜਾਂ ਦਾਰਾ ਸਿੰਘ ਐਕਟਰ ਜਿਹਨੂੰ ਬੜਿਆਂ ਨੇ ਸਿਰ ਤੇ ਚੁੱਕਿਆ ਹੁੰਦਾ ਹੁਣ ਵੀ, ਉਹ ਵੀ ਉਹਨਾਂ ਚੋਂ ਸੀ ਜਿਹੜੇ ਇੰਦਰਾ ਗਾਂਧੀ ਨੂੰ ਵਧਾਈਆਂ ਦੇ ਰਹੇ ਸੀ। ਸੋ ਇਹੀ ਅਮਲ ਅੱਜ ਵੀ ਜਾਰੀ ਹੈ ਆਮ ਭਾਰਤ ਦੀਆਂ ਸੜਕਾਂ ਔਰ ਦੂਸਰਿਆਂ ਤੇ। ਇਹ ਸਾਰੇ ਜਿੱਥੇ ਭਾਰਤ ਨੇ ਆਪਣਾ ਐਜ਼ ਏ ਜਮਹੂਰੀਅਤ ਜਨਾਜ਼ਾ ਕੱਢਿਆ, ਪਰ ਇਹਨਾਂ ਦੇ ਵਰਕਰ, ਇਹਨਾਂ ਦੇ ਬੰਦੇ ਜਿਹੜੇ ਨੇ ਉਹ ਸੜਕਾਂ ਤੇ ਢੋਲ ਲੈ ਕੇ ਨਿਕਲੇ ਹੋਏ ਨੇ
ਨਾਚ ਕਰ ਰਹੇ ਨੇ। ਔਰ ਜਿਹੜੀ ਗੱਲ ਕੱਲ ਤੱਕ ਸਿਰਫ ਟਵਿੱਟਰ ਹੈਂਡਲ ਤੇ ਕਿਹਾ ਜਾਂਦਾ ਸੀ ਜੀ ਕੁਝ ਗੈਰ ਜ਼ਿੰਮੇਵਾਰ ਲੋਕ ਜਿਹੜੇ ਨੇ ਇਸ ਕਿਸਮ ਦੀ ਗੱਲ ਕਰ ਰਹੇ ਨੇ, ਪਰ ਹੁਣ ਯੂਪੀ ਦੇ ਇੱਕ ਐਮਐਲਏ ਜਿਹਦੇ ਨਾਂ ਨਾਲ ਸੈਣੀ ਲੱਗਾ ਹੋਇਆ ਹੈ, ਉਸ ਨੇ ਇੱਕ ਪਬਲਿਕ ਜਿਹੜਾ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ ਜਿੰਨੇ ਹੁਣ ਬੀਜੇਪੀ ਦੇ ਕੁਵਾਰੇ ਨੇ ਉਹ ਕਸ਼ਮੀਰ ਵਾਦੀ 'ਚ ਜਾ ਸਕਦੇ ਨੇ ਔਰ ਉੱਥੋਂ ਦੀਆਂ ਖੂਬਸੂਰਤ ਜਿਹੜੀਆਂ ਗੋਰੀਆਂ ਨੇ ਉਹਨਾਂ ਦੇ ਨਾਲ ਵਿਆਹ ਕਰ ਸਕਦੇ ਨੇ, ਕਿ ਮੋਦੀ ਨੇ ਜਿਹੜਾ ਇਹ ਦਰਵਾਜ਼ਾ ਖੋਲ ਦਿੱਤਾ ਹੈ। ਸੋ ਇੱਕ ਪਾਸੇ ਇਸ ਕਿਸਮ ਦਾ ਗੁੰਡਾਗਰਦੀ ਦਾ, ਬਦਤਮੀਜ਼ੀ ਦਾ ਔਰ ਬਦ ਹਵਾਸੀ ਜਿਹੜੀ ਇਸ ਵੇਲੇ ਇਹਨਾਂ ਨੇ ਇਸ ਕਿਸਮ ਦਾ ਮਾਹੌਲ ਬਣਾਇਆ ਹੋਇਆ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕੋਈ ਵੀ ਸੇਨਰ ਆਵਾਜ਼ ਇਹ ਨਹੀਂ ਹੈ ਕਿ ਉੱਥੇ ਕੋਈ ਆਵਾਜ਼ ਨਹੀਂ ਉੱਠ ਰਹੀ। ਆਵਾਜ਼ ਈਵਨ ਚੰਗੀ ਗੱਲ ਹੈ ਕਿ ਉਹ ਬੇਸ਼ੱਕ ਖੱਬੇ ਪੱਖੀ ਧਿਰਾਂ ਨੇ, ਜਾਂ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਸਿੱਖ ਦੇ ਨਾਤੇ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਇਕੱਲਾ ਇਹੀ ਨਹੀਂ ਕਿ ਪੰਜਾਬ ਏਕਤਾ ਪਾਰਟੀ ਜਿਨ੍ਹਾਂ ਦੇ ਕੋਲ 8-9 ਐਮਐਲਏ ਨੇ, ਉਹਨਾਂ ਦੇ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਪਹਿਲੇ ਦਿਨ ਇਹਨੂੰ ਕੰਡੈਮ ਕੀਤਾ, ਨੈਗੇਟ ਕੀਤਾ। ਉਹਦੇ ਨਾਲ ਹੀ ਸਰ ਸਿਮਰਨਜੀਤ ਸਿੰਘ ਮਾਨ ਔਰ ਭਾਈ ਹਰਪਾਲ ਸਿੰਘ ਚੀਮਾ ਦਲ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਇਸ ਮੁੱਦੇ ਤੇ। ਕੱਲ ਸਾਡੇ ਟੀਵੀ 84 ਦੇ ਪ੍ਰੋਗਰਾਮ ਤੇ ਜਿਹੜਾ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੰਟਰਵਿਊ ਸੀ, ਜਿਹਦੇ 'ਚ ਉਹਨਾਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਕਾਲ ਦਿੱਤੀ ਹੈ ਕਿ ਇਸ ਮੁੱਦੇ ਨੂੰ ਸਿਕਿਉਰਿਟੀ ਕੌਂਸਲ, UN, ਪ੍ਰੋਟੈਸਟ ਜੋ ਵੀ ਕਰਨਾ ਪੈਂਦਾ ਹੈ ਕਰੋ, ਇਸ ਦੇ ਲਈ ਕਰੋ। ਔਰ ਈਵਨ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹਨਾਂ ਨੇ ਬੜੀ ਜ਼ੋਰਦਾਰ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ। ਔਰ ਅੱਜ ਹੀ ਇੱਕ ਸਟੇਟਮੈਂਟ ਜਿਹੜੀ ਡਿਟੇਲ 'ਚ ਹੈ ਮੈਂ ਹੁਣ ਡਿਸਕਸ ਨਹੀਂ ਕਰ ਸਕਦਾ, ਵਰਲਡ ਸਿੱਖ ਪਾਰਲੀਮੈਂਟ ਐਡਵੋਕੇਟ ਰਣਜੀਤ ਸਿੰਘ ਸਰਾਂ ਇੰਗਲੈਂਡ ਬੇਸਡ ਨੇ, ਉਹਨਾਂ ਵੱਲੋਂ ਆਈ। ਔਰ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਇਸ ਵੇਲੇ ਇੱਕ ਬੇਸ਼ੱਕ ਇਨ ਦਾ ਮੇਕਿੰਗ ਹੈ ਇਹ ਪਾਰਲੀਮੈਂਟ, ਪਰ ਉਸ ਦਾ ਜਦੋਂ ਨਿਊਯਾਰਕ ਦੇ ਵਿੱਚ ਡੈਲੀਗੇਟ ਸੈਸ਼ਨ ਹੋਇਆ ਤੇ 200 ਦੇ ਕਰੀਬ ਨੁਮਾਇੰਦੇ ਦੁਨੀਆ ਭਰ ਚੋਂ ਆਏ, ਉਹਨਾਂ ਨੇ ਵੀ ਬੜੀ ਪਾਵਰਫੁਲ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ ਔਰ ਇਹ ਕਿਹਾ ਕਿ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖੜੇ। ਇਸੇ ਤਰ੍ਹਾਂ ਕਸ਼ਮੀਰ ਵਾਦੀ ਚੋਂ ਜਗਮੋਹਨ ਸਿੰਘ ਰਹਿਣਾ ਜਿਹੜੇ ਕਿ ਸਿੱਖ ਕੋਆਰਡੀਨੇਸ਼ਨ ਜੰਮੂ ਕਸ਼ਮੀਰ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ, ਪਰ ਕਿਉਂਕਿ ਸਾਰਾ ਕੁਝ ਹੀ ਬੰਦ ਹੈ, ਲੇਕਿਨ ਉਹਨਾਂ ਦੀ ਇੱਕ ਖਬਰ ਜ਼ਰੂਰ ਆਈ ਜਿਹਦੇ ਵਿੱਚ ਕਿ ਉਹਨਾਂ ਨੇ ਕੰਡੈਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਸਰਾਸਰ ਧੱਕਾ ਹੈ ਜੰਮੂ ਕਸ਼ਮੀਰ ਦੇ ਸਟੇਟਸ ਨੂੰ ਖਤਮ ਕਰਨਾ। ਔਰ ਮੈਨੂੰ ਹੈਰਾਨੀ ਹੋਈ, ਬੇਸ਼ੱਕ ਅਕਾਲੀਆਂ ਦੇ ਸੁਖਬੀਰ ਬਾਦਲ ਨੇ ਤਾਂ ਆਪਣਾ ਔਰ ਆਪਣੇ ਪਿਓ ਦਾ ਜਨਾਜ਼ਾ ਕੱਢਿਆ, ਇਹ ਫਾਈਨਲੀ ਦਫਨ ਹੈ ਜਿਹਨੂੰ ਕਹਿੰਦੇ ਨੇ ਲਾਸਟ ਨੇਲ ਇਨ ਦਾ ਕਾਫਿਨ, ਪਰ ਅਕਾਲ ਤਖਤ ਦੇ ਸਰਕਾਰੀ ਜਥੇਦਾਰ ਹੀ ਭਾਵੇਂ ਬਣਾਇਆ, ਕਈ ਵਾਰ ਉਹ ਮੂੰਹ ਆਈ ਬਾਤ ਨਾ ਰਹਿੰਦੀ ਹੈ। ਉਸ ਦੇ ਮੁਤਾਬਕ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਜਿਹੜੀ ਇੱਕ ਕਮੈਂਟ ਇਸ ਦੇ ਉੱਤੇ ਕੀਤਾ, ਵੀਡੀਓ ਮੈਨੂੰ ਦੇਖਣ ਦਾ ਮੌਕਾ ਬਣਿਆ, ਜਿਹਦੇ 'ਚ ਉਹਨਾਂ ਨੇ ਸਰਕਾਰ ਨੂੰ ਕੰਡੈਮ ਕੀਤਾ ਹੈ, ਕਸ਼ਮੀਰੀਆਂ ਦੇ ਉੱਤੇ ਜ਼ੁਲਮਾਂ ਦੀ ਨਿਖੇਧੀ ਕੀਤੀ ਹੈ, ਸਟੇਟਸ ਤੋੜਨ ਨੂੰ ਮਾੜਾ ਕਿਹਾ। ਔਰ ਉਹਨਾਂ ਨੇ ਜ਼ਾਹਰ ਹੈ ਕਸ਼ਮੀਰ ਵਾਦੀ ਦੇ ਵਿੱਚ 2-3 ਲੱਖ ਸਿੱਖ ਵੀ ਜੰਮੂ ਕਸ਼ਮੀਰ 'ਚ ਵਸਦੇ ਨੇ, ਲੱਖ ਦੇ ਕਰੀਬ ਵਾਦੀ 'ਚ ਨੇ, ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਫਿਕਰ ਜਤਾਇਆ, ਕਿਉਂਕਿ ਜਿਸ ਤਰੀਕੇ ਨਾਲ ਅੰਦਰ ਤਾੜਿਆ ਹੋਇਆ, ਕੋਈ ਲੋਕਾਂ ਨੂੰ ਪ੍ਰੀਵੀਅਸ ਵਾਰਨਿੰਗ ਨਹੀਂ ਦਿੱਤੀ ਗਈ, ਕਿਹਦੇ ਕੋਲ ਖਾਣ ਲਈ ਕੁਝ ਹੈ ਕਿ ਨਹੀਂ ਹੈ, ਪੀਣ ਲਈ ਕੁਝ ਹੈ ਕਿ ਨਹੀਂ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚ ਔਰ ਦੁਨੀਆ ਭਰ 'ਚੋਂ ਸਿੱਖ ਜਥੇਬੰਦੀਆਂ ਔਰ ਅੱਡ ਈਵਨ ਹਾਲਾਂਕਿ ਹਿੰਦੂਤਵਾ ਦਾ ਸ਼ੋ ਬॉय ਹੈ ਕੈਪਟਨ ਅਮਰਿੰਦਰ, ਲੇਕਿਨ ਉਸ ਨੇ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਆਪਣੀ ਪਾਰਟੀ ਲਾਈਨ 'ਚ ਜਦੋਂ ਕਿ ਵੱਡੇ ਵੱਡੇ ਸਿੰਧੀਆ ਹੋਏ, ਦਵੇਦੀ ਹੋਏ ਔਰ ਇਹ ਸਾਰੇ ਹਿੱਲੇ ਨੇ, ਸੋਨੀਆ ਗਾਂਧੀ, ਰਾਹੁਲ ਜਾਂ ਪ੍ਰਿਯੰਕਾ ਨੇ ਵੀ ਕੋਈ ਗੱਲ ਨਹੀਂ ਕੀਤੀ। ਅਮਰਿੰਦਰ ਸਿੰਘ ਨੇ ਬੜਾ ਸਟਰੋਂਗਲੀ ਉਹਨਾਂ ਨੇ ਕਿਹਾ ਕਿ ਬਿਟਰੇਅਲ ਹੈ ਆਇਨ ਦੀ, ਇਸ ਸਾਰੇ ਨੂੰ ਉਹਨੇ ਕੰਡੈਮ ਕੀਤਾ। ਸੋ ਐਟਲੀਸਟ ਹਿਸਟਰੀ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰਿਕਾਰਡ ਹਮੇਸ਼ਾ ਰਹਿੰਦੀਆਂ ਨੇ ਕਿ ਅੱਜ ਵੀ ਸਿੱਖ ਨਿਕਲੇ ਨੇ, ਔਰ ਇਸੇ ਲਈ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਜੋ ਪ੍ਰੋਗਰਾਮ ਉਲੀਕੇ ਜਾਂਦੇ ਨੇ ਉਹਨਾਂ ਦੇ ਵਿੱਚ ਸਿੱਖ ਵੱਧ ਚੜ ਕੇ ਹਿੱਸਾ ਲੈਣਗੇ। ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਵੀ ਅਮਰਿੰਦਰ ਸਿੰਘ ਦੀ ਹੀ ਸਟੇਟਮੈਂਟ ਹੈ, ਹੋਪ ਕਰਤਾਰਪੁਰ ਕੋਰੀਡੋਰ ਕੰਸਟਰਕਸ਼ਨ ਰਿਮੇਨਸ ਔਨ ਟਰੈਕ, ਕੈਪਟਨ ਅਮਰਿੰਦਰ। ਸੋ ਜ਼ਾਹਰ ਹੈ ਕਿ ਵੀ ਜਿਹੜੇ ਸਿਆਣੇ ਸਿੱਖ ਬਾਹਰ ਵੀ ਬੈਠੇ ਨੇ ਜਿਹੜੇ ਇਹ ਦੇਖ ਰਹੇ ਸੀ ਕਿ ਵੀ ਕਰਤਾਰਪੁਰ ਕੋਰੀਡੋਰ ਇਹਨਾਂ ਨੂੰ ਸਵਾਲੋ ਤਾਂ ਹੋ ਨਹੀਂ ਰਿਹਾ, ਪਰ ਪਾਕਿਸਤਾਨ ਨੇ ਇੰਨੀ ਤੇਜ਼ੀ ਦੇ ਨਾਲ ਇਹਦੇ ਤੇ ਕੰਮ ਕੀਤਾ ਔਰ ਇੰਨੀ ਸਿੰਸੀਅਰਲੀ ਅੱਗੇ ਵਧ ਰਹੇ ਨੇ ਕਿ ਜੇ ਹੁਣ ਇੰਡੀਅਨ ਗਵਰਨਮੈਂਟ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਇਹ ਸਿੱਖ ਜਿਹੜੇ ਨੇ ਉਹਨਾਂ ਨੂੰ ਸਪਸ਼ਟ ਹੋ ਜਾਏਗਾ ਕਿ ਕੌਣ ਇਹ ਨਹੀਂ ਚਾਹੁੰਦਾ। ਸੋ ਜ਼ਾਹਰ ਹੈ ਕਿ ਬ੍ਰਾਹਮਣ 4000 ਸਾਲ ਦਾ ਸਰਵਾਈਵਰ ਹੈ, ਚਾਣਕਿਆ ਦੇ ਪੁੱਤਰ ਨੇ, ਉਹਨਾਂ ਨੇ ਐਸੇ ਪਾਸਿਓਂ ਜਾ ਕੇ ਦਾ ਖੇਡਿਆ
ਕਿ ਜਿਹਦੇ ਥੱਲੇ ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਜਿੱਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਕੇਸ ਜਿਹਦੇ ਬਾਰੇ ਟਰੰਪ ਮੀਡੀਏਸ਼ਨ ਦੀ ਗੱਲ ਕਰ ਰਿਹਾ ਸੀ, ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕਾਉਂਸਲ ਨੇ ਪਹਿਲੀ ਵਾਰ ਸੀ ਕਿ ਪਿਛਲੇ ਸਾਲ 49 ਪੇਜਡ 49 ਸਫ਼ਿਆਂ ਦੀ ਰਿਪੋਰਟ ਕਸ਼ਮੀਰ ਦੇ ਉੱਤੇ ਜਿਹੜੀ ਹੈ ਉਹ ਜਾਰੀ ਕੀਤੀ। ਪਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਜਨੀਵਾ ਦੇ ਵਿੱਚ ਹਿਊਮਨ ਰਾਈਟ ਕਾਉਂਸਲ ਦਾ ਸੈਸ਼ਨ ਚੱਲ ਰਿਹਾ, ਉਹਨਾਂ ਨੇ ਕਸ਼ਮੀਰ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਇਹਨਾਂ ਨੂੰ ਲੈ ਕੇ ਬੜੀ ਚਿੰਤਾ ਜਤਾਈ ਹੈ। ਉਹਨਾਂ ਨੇ ਕਿਹਾ ਜੀ ਆਲਰੇਡੀ ਕੱਟ ਆਫ ਕੀਤਾ ਹੈ, ਉੱਥੇ ਕੀ ਚੱਲ ਰਿਹਾ ਹੈ ਸਾਨੂੰ ਨਹੀਂ ਪਤਾ। ਲੇਕਿਨ ਇਸ ਦੇ ਨਾਲ ਫਖਰ ਵਾਲੀ ਗੱਲ ਹੈ ਕਿ ਕੈਨੇਡਾ ਦੀ ਤੀਸਰੀ ਵੱਡੀ ਪਾਰਟੀ NDP, ਉਹਨਾਂ ਦੇ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਨੇ ਜਗਮੀਤ ਸਿੰਘ, ਮੈਂਬਰ ਪਾਰਲੀਮੈਂਟ ਬ੍ਰਿਟਿਸ਼ ਕੋਲੰਬੀਆ ਤੋਂ, ਉਹਨਾਂ ਦੀ ਬੜੀ ਸਟਰੋਂਗ ਸਟੇਟਮੈਂਟ ਇਸ ਮੁੱਦੇ ਦੇ ਉੱਤੇ ਆਈ ਹੈ ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ, ਭਾਰਤੀ ਸਟੇਟ ਦੇ ਇਸ ਸਾਰੇ ਪਾਰਟ ਨੂੰ। ਔਰ ਜਿਹੜਾ ਉਹਨਾਂ ਨੇ ਭਾਰਤ ਦੀ ਸਖਤੀ ਦਾ ਜਿਹੜਾ ਇਸ ਦੇ ਉੱਤੇ ਕਾਫੀ ਵਿਰੋਧ ਕੀਤਾ ਹੈ ਕਿ ਵੀ ਇਹ ਜਿਹੜਾ 370 ਔਰ 35 ਇਹ ਹਟਾਈ। ਅੰਮ੍ਰਿਤਸਰ ਟਾਈਮਜ਼ ਨੇ ਇਸ ਨੂੰ ਰਿਪੋਰਟ ਕੀਤਾ ਔਰ ਹੁਣ ਜਦੋਂ ਕਿ ਪਾਕਿਸਤਾਨ ਨੇ ਅੱਖਾਂ ਦਿਖਾਈਆਂ ਦੁਨੀਆ ਦੇ ਵਿੱਚ ਇਸ ਦੇ ਉੱਤੇ ਇੱਕ ਅਵੇਅਰਨੈਸ ਦੀ ਲਾਈਨ ਤੁਰੀ ਹੈ, ਤੇ ਹੁਣ ਅਮਰੀਕਾ ਨੂੰ ਵੀ ਯਾਦ ਆਇਆ ਕਿ ਵੀ ਇਸ ਦੇ ਉੱਤੇ ਗੱਲ ਕੁਝ ਕਹਿਣੀ ਬਣਦੀ ਹੈ, ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਇਹ ਇਹਨਾਂ ਦੀ ਸਟੇਟਮੈਂਟ ਹੈ, US says India had not informed it of move to end special status to Jammu and Kashmir। ਕਿਉਂਕਿ ਜਿਹੜੇ ਇਹਨਾਂ ਦੇ ਫੋਰਨ ਮਿਨਿਸਟਰ ਜੈ ਕ੍ਰਿਸ਼ਨ ਸਾਬਕਾ ਡਿਪਲੋਮੈਟ ਬਣਿਆ, ਉਹਨੇ ਜਦੋਂ ਬਰੀਫ ਮੀਡੀਆ ਨੂੰ ਕੀਤਾ, ਉਹਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਮਰੀਕਾ ਨੂੰ ਪਹਿਲਾਂ ਹੀ ਫਰਵਰੀ ਦੇ ਮਹੀਨੇ 'ਚ ਵੀ ਔਰ ਫਿਰ ਜੁਲਾਈ 'ਚ ਵੀ ਜਿਹੜਾ ਇਹ ਕਨਵੇ ਕਰ ਦਿੱਤਾ ਸੀ ਕਿ ਅਸੀਂ ਇਹ ਕਰਨ ਜਾ ਰਹੇ ਹਾਂ। ਲੇਕਿਨ ਅਮਰੀਕਾ